ਤੇ ਅਗਲੀ ਇਕੋਨਮੀ ਵੱਲ ਚਲੀਏ, ਜਿਸ ਹਿਸਾਬ ਦੇ ਨਾਲ ਆਪਾਂ ਪਿਛਲੇ ਦਿਨਾਂ ਤੋਂ ਤੁਹਾਡੇ ਨਾਲ ਸਾਂਝੀਆਂ ਖਬਰਾਂ ਕਰਦੇ ਆ ਰਹੇ ਹਾਂ ਵੀ ਕਿਸ ਤਰ੍ਹਾਂ ਸਿਲੀਕਨ ਵੈਲੀ ਬੈਂਕ ਤੇ ਜਿਹੜੀ ਦੂਸਰੀ ਬੈਂਕ ਹੈਗੀ ਆ ਸੈਨ ਫਰਾਂਸਿਸਕੋ ਦੀ, ਦੋਨਾਂ ਦਾ ਬਹੁਤ ਬੁਰਾ ਹਾਲ ਆ। ਤੇ ਅੱਜ ਸਿਲੀਕਨ ਵੈਲੀ ਬੈਂਕ ਦੀ ਜਿਹੜੀ ਪੇਰੈਂਟ ਕੰਪਨੀ ਆ, ਸਿਲੀਕਨ ਵੈਲੀ ਬੈਂਕ ਫਾਈਨੈਂਸ਼ੀਅਲ ਗਰੁੱਪ, ਉਹਨਾਂ ਨੇ ਚੈਪਟਰ 11 ਫਾਈਲ ਕਰ ਦਿੱਤਾ ਹੈਗਾ ਆ। ਸੋ ਸਿਲੀਕਨ ਵੈਲੀ ਬੈਂਕ ਦੀ ਜੋ ਮੇਨ ਕੰਪਨੀ ਹੈਗੀ ਆ, ਸਿਲੀਕਨ ਵੈਲੀ ਬੈਂਕ ਹੁਣ ਇਸ ਟਾਈਮ ਜਿਹੜੀ ਆ FDIC ਦੇ ਕੰਟਰੋਲ ਦੇ ਕੋਲ ਹੈਗੀ ਆ। ਉਹ ਹਾਲਾਂਕਿ ਜਿਹਦੀ ਜਿਹੜੀ ਪੇਰੈਂਟ ਕੰਪਨੀ ਆ ਉਹਦਾ ਹਿੱਸਾ ਹੈ ਨਹੀਂ, ਪਰ ਜਿਹੜੀ ਸਿਚੁਏਸ਼ਨ ਆ ਬੈਂਕਾਂ ਦੇ ਲਈ ਬਹੁਤ ਜਿਹੜੀ ਆ ਇਸ ਟਾਈਮ ਦੇ ਉੱਤੇ ਬੈਡ ਚੱਲ ਰਹੀ ਹੈਗੀ ਆ। ਜਿਹੜੀ ਦੂਸਰੀ ਬੈਂਕ ਸੈਨ ਫਰਾਂਸਿਸਕੋ ਦੀ ਹੈਗੀ ਆ, ਉਹਦੇ ਫੇਰ ਅੱਜ ਜਿਹੜੇ ਸ਼ੇਅਰ ਆ 20% ਤੋਂ ਜ਼ਿਆਦੇ ਫਸਟ ਰਿਪਬਲਿਕਨ ਬੈਂਕ ਦੇ ਆ, ਉਹ ਆਲਰੇਡੀ ਡਿੱਗ ਪਏ ਹੈਗੇ ਆ। ਜੇ ਅੱਜ ਸਟਾਕ ਦੀ ਗੱਲ ਕਰਦੇ ਜਾਈਏ ਤੇ ਸਟਾਕ ਮਾਰਕੀਟ ਵੀ ਕਾਫੀ ਡਾਊਨ ਅੱਜ ਜਾ ਰਹੀ ਆ। ਤੇ ਇਹ ਸਾਰਾ ਕੁਝ ਦੇਖਦੇ ਹੋਏ ਸਾਰੀਆਂ ਬੈਂਕਾਂ ਦੇ ਜਿਹੜੇ CEOs ਆ, ਉਹ ਕਾਫੀ ਘਬਰਾਏ ਹੋਏ ਆ। ਕਹਿੰਦੇ ਵੀ ਬੈਂਕਸ ਆਰ ਰਨਿੰਗ ਸਕੇਅਰਡ, ਤੇ ਫੈਡਰਲ ਰਿਜ਼ਰਵ ਬੋਰਡ ਨੇ ਕੀ ਕਰਨਾ ਆ ਉਹਦੇ ਤੇ ਡਿਪੈਂਡ ਕਰਦਾ। ਕਹਿੰਦੇ ਵੀ ਫੈਡਰਲ ਰਿਜ਼ਰਵ ਬੋਰਡ ਹੋਰ ਵੀ ਇਸ ਨੂੰ ਜਿਹੜਾ ਵਰਸ ਕਰ ਸਕਦਾ ਹੈਗਾ। ਆਉਣ ਵਾਲੀ ਜਿਹੜੀ ਮੀਟਿੰਗ ਹੋਣੀ ਆ ਫੈਡਰਲ ਰਿਜ਼ਰਵ ਬੋਰਡ ਦੀ, ਉਹਦੇ ਵਿੱਚ ਕਿਆਸਾ-ਰਾਈਆਂ ਲਾ ਰਹੇ ਆ। ਕੋਈ ਕਹਿੰਦਾ ਸੀ ਕੁਆਟਰ ਬੇਸਿਸ ਪੁਆਇੰਟ, ਕੋਈ ਕਹਿੰਦਾ ਸੀ ਮੇਬੀ ਹਾਫ ਜਾਂ 3 ਕੁਆਟਰ ਬੇਸਿਸ ਪੁਆਇੰਟ। ਇਹ ਸਾਰਾ ਕੁਝ ਹੁਣ ਫੈਡਰਲ ਰਿਜ਼ਰਵ ਬੋਰਡ ਦੇ ਚੇਅਰ ਜੋ ਜਰੋਮੀ ਪਾਵਲ ਆ, ਉਹਨਾਂ ਦੇ ਉੱਤੇ ਜਾਂ ਜਿਹੜੇ ਉਹਨਾਂ ਦੇ ਸਾਥੀ ਆ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਹੈਗਾ। ਸੋ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਜਿਹੜੀਆਂ ਬੈਂਕਾਂ ਆ ਇਸ ਟਾਈਮ ਦੇ ਉੱਤੇ ਉਹ ਕਾਫੀ ਘਬਰਾਈਆਂ ਆ। ਚੀਫ ਇਕੋਨੋਮਿਸਟ ਜੋ ਕੇਥੀ ਕਰਕੇ ਆ, ਉਹਨਾਂ ਨੇ ਇਹ ਦੱਸਿਆ ਆ ਵੀ ਬੈਂਕਿੰਗ ਸਿਸਟਮ ਦੇ ਉੱਤੇ ਫੈਡਰਲ ਰਿਜ਼ਰਵ ਬੋਰਡ ਦਾ ਬਹੁਤ ਜ਼ਿਆਦਾ ਜਿਹੜਾ ਸਟ੍ਰੈਸ ਹੈਗਾ ਇਸ ਟਾਈਮ ਦੇ ਉੱਤੇ। ਜੀ ਬਿਲਕੁਲ। ਇੱਧਰ ਜਿਹੜੇ ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ ਕਾਂਗਰਸ ਨੂੰ ਕਾਲ ਕੀਤੀ ਆ ਵੀ ਬੈਂਕ ਫੇਲੀਅਰ ਦੇ ਲਈ ਜ਼ਿਆਦਾ ਸਖਤ ਪੈਨਲਟੀਜ਼ ਆ ਉਹ ਇੰਪੋਜ਼ ਕੀਤੀਆਂ ਜਿਹੜੀਆਂ ਹੋ ਜਾਣ। ਸੋ ਬਾਈਡਨ ਹੁਣਾਂ ਨੇ ਜਿਹੜਾ ਉਹ ਕਿਹਾ ਆ ਵੀ ਜਿਹੜੀ ਕੰਪਨਸੇਸ਼ਨ ਐਗਜ਼ੈਕਟਿਵਜ਼ ਨੂੰ ਮਿਲਦੀ ਆ ਉਹ ਵਾਪਸ ਲੈਣ ਦੇ ਲਈ ਗੇਨਸ ਜਿਹੜੇ ਸਟਾਕ ਸੇਲਸ ਦੇ ਉੱਤੇ ਆ, ਸਿਵਲ ਪੈਨਲਟੀਜ਼ ਜਿਹੜੀਆਂ ਉਹ ਲਾਈਆਂ ਜਾਣ, ਤੇ ਐਗਜ਼ੈਕਟਿਵਜ਼ ਨੂੰ ਮੁੜ ਕੇ ਜਿਹੜੇ ਫੇਲੀਅਰ ਦੇ ਵਿੱਚ ਜਿਨ੍ਹਾਂ ਦਾ ਹੱਥ ਆ ਉਹਨਾਂ ਨੂੰ ਮੁੜ ਕੇ ਬੈਂਕਿੰਗ ਇੰਡਸਟਰੀ ਦੇ ਵਿੱਚ ਕੰਮ ਕਰਨ ਤੋਂ ਜਿਹੜਾ ਉਹ ਰੋਕਿਆ ਜਾਵੇ। ਸੋ ਇਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਜਿਹੜਾ ਸਿਲੀਕਨ ਵੈਲੀ ਬੈਂਕ ਦਾ CFO ਆ, ਜਿਹੜਾ ਲੀਮਨ ਬ੍ਰਦਰ ਦਾ ਵੀ ਇੱਕ ਟਾਈਮ ਦੇ ਉੱਤੇ CFO ਜਿਹੜਾ ਉਹ ਰਿਹਾ ਸੀਗਾ, ਜਿਹੜਾ 2 ਫੇਲੀਅਰਸ ਦੇ ਵਿੱਚ ਉਹਦਾ ਨਾਂ ਹੈ। ਸੋ ਜੇ ਇੱਕ ਪਾਸੇ ਫੇਲ ਆ ਤੇ ਭਾਈ ਦੂਜੇ ਪਾਸੇ ਜਿਹੜਾ ਉਹ ਉਸ ਨੂੰ ਉਸੇ ਖੇਤਰ ਦੇ ਵਿੱਚ ਜਿਹੜਾ ਉਹ ਨਾ ਆਇਆ ਜਾਵੇ। ਸੋ ਐਗਜ਼ੈਕਟਿਵਜ਼ ਨੂੰ ਅਕਾਊਂਟੇਬਲ ਜਿਹੜਾ ਆ ਜ਼ਿੰਮੇਵਾਰ ਠਹਿਰਾਉਣ ਦੇ ਲਈ ਇਸ ਦੇ ਵਿੱਚ ਕਹਿੰਦੇ ਆ ਵੀ ਕਾਂਗਰਸ ਨੂੰ ਕਹਿ ਰਹੇ ਆ ਵੀ ਆਪਣੀ ਸਰਕਾਰ ਦੀ ਐਬਿਲਿਟੀ ਆ ਉਹ ਵਧਾਈ ਜਾਵੇ ਸਿਲੀਕਨ ਵੈਲੀ ਬੈਂਕ ਤੇ ਸਿਗਨੇਚਰ ਬੈਂਕ ਦੀ ਫੇਲੀਅਰ ਤੋਂ ਬਾਅਦ 'ਚ। ਕੱਲ੍ਹ ਜਦੋਂ ਹਰਜੋਤ ਸਿੰਘ ਜੀ, ਇਹ ਵੀ ਜਿਹੜੀ ਇੱਕ ਚਰਚਾ ਤੇ ਵਿਚਾਰ ਕਰਨ ਵਾਲੀਆਂ ਜਿਹੜੀਆਂ ਗੱਲਾਂ ਹਨ ਵੀ ਯੈਨਟ ਯੈਲਨ ਜਦ ਸੈਨੇਟ ਦੇ ਮੂਹਰੇ ਪੇਸ਼ ਹੋਏ ਸੀ, ਉਹਨਾਂ ਨੂੰ ਪੁੱਛਿਆ ਗਿਆ ਸੀ ਓਕਲਾਹੋਮਾ ਦੇ ਸੈਨੇਟਰਸ ਦੇ ਦੁਆਰਾ ਵੀ ਭਾਈ ਸਾਡੇ ਰੀਜਨਲ ਬੈਂਕਾਂ ਦਾ ਜਿਹੜਾ ਉਹ ਕੀ ਹੋਊਗਾ। ਇਸ ਟਾਈਮ ਕੀ ਹੋ ਰਿਹਾ ਵੀ ਰੀਜਨਲ ਬੈਂਕਾਂ ਦੇ ਵਿੱਚ ਲੋਕਾਂ ਦਾ ਭਰੋਸਾ ਘਟ ਕੇ ਜਿਹੜੇ 4 ਵੱਡੇ ਬੈਂਕ ਆ ਉਧਰ ਨੂੰ ਜਿਹੜਾ ਉਹ ਵੱਧ ਰਿਹਾ। ਬਿਲੀਅਨਸ ਆਫ ਡਾਲਰ ਸਿੱਧੇ ਇਹਨਾਂ ਬੈਂਕਾਂ ਦੇ ਵਿੱਚ ਜਾ ਰਿਹਾ ਆ। ਜੇ 4 ਬੈਂਕਾਂ ਦੇ ਵਿੱਚ ਮੈਜੋਰਟੀ ਲੋਕਾਂ ਦੇ ਪੈਸੇ ਹੋਣਗੇ ਤਾਂ ਉਹ ਆਪਣੀਆਂ ਪਾਲਿਸੀਜ਼ ਦੇ ਨਾਲ ਕਿਸੇ ਵੀ ਤਰੀਕੇ ਨੂੰ, ਕਿਸੇ ਵੀ ਵੱਲ ਨੂੰ ਕਹਿੰਦੇ ਆ ਵੀ ਰੁੱਖ ਜਿਹੜਾ ਉਹ ਮੋੜ ਸਕਦੇ ਆ। ਡੋਮੈਸਟਿਕ ਬੈਂਕਿੰਗ ਸਿਸਟਮ, ਜਿਹੜੇ ਛੋਟੀਆਂ ਬੈਂਕਾਂ ਦਾ ਸਿਸਟਮ ਆ, ਉਹ ਵਧੀਆ ਢੰਗ ਦੇ ਨਾਲ ਚੱਲਣਾ ਚਾਹੀਦਾ ਆ, ਨਹੀਂ ਤਾਂ ਮੋਨੋਪੋਲੀ ਇਜ਼ ਆਲਵੇਜ਼ ਬੈਡ। ਕਿਸੇ ਵੀ ਦੀ ਜਿਹੜੀ ਮੋਨੋਪੋਲੀ ਆ ਉਹ ਮਾੜੀ ਹੁੰਦੀ ਆ। ਸੋ ਉਹਦੇ ਵਿੱਚ ਉਹਨਾਂ ਨੇ ਓਕਲਾਹੋਮਾ ਵਾਲਿਆਂ ਨੂੰ ਜਿਹੜਾ ਉਹ ਪੁੱਛਿਆ ਵੀ ਭਾਈ ਜਿੱਦਾਂ ਹੁਣ ਤੁਸੀਂ ਸਿਲੀਕਨ ਵੈਲੀ ਬੈਂਕ ਜਾਂ ਦੂਜੇ ਬੈਂਕ ਜਿਹੜੇ ਫੇਲ ਹੋਏ ਉਹਦੇ ਵਿੱਚ ਕਿਹਾ ਵੀ ਸਾਰਿਆਂ ਦੇ ਜਿਹੜੇ ਡਾਲਰ ਆ, ਪੈਸੇ ਆ ਜਿਹੜੇ ਇਸ ਦੇ ਵਿੱਚ ਆ ਉਹ ਉਹਨਾਂ ਨੂੰ ਮਿਲ ਜਾਣਗੇ। ਕਹਿੰਦੇ ਵੀ ਜੇ ਸਾਡੇ ਇੱਥੇ ਕੋਈ ਬੰਦ ਹੁੰਦਾ ਤੇ ਕੀ ਤੁਸੀਂ ਉਹਦੇ ਲਈ ਵੀ ਇਦਾਂ ਕਰੋਗੇ? ਕਹਿੰਦੇ ਇਦਾਂ ਨਹੀਂ। FDIC ਦੀ ਸੁਪਰ ਮੈਜੋਰਟੀ, ਯੈਨਟ ਯੈਲਨ ਜਿਹੜੀ ਟ੍ਰੈਜਰੀ ਸਕੱਤਰ ਤੇ ਇਸ ਤੋਂ ਇਲਾਵਾ ਜਿਹੜੀ ਸਰਕਾਰ ਆ ਜੀ, ਉਹ ਸਾਰੇ ਇੱਕ ਮਤ ਹੁੰਦੇ ਆ ਵੀ ਹਾਂ ਇਹਦੇ ਵਿੱਚ ਜਿਹੜੇ ਡਿਪੋਜ਼ਿਟਰਸ ਆ ਉਹਨਾਂ ਦੇ ਪੈਸੇ ਆਪਾਂ ਜਿਹੜੇ ਉਹ ਮੋੜਨੇ ਆ ਜਾਂ ਉਹ ਸੇਫ ਹੋਣਗੇ, ਤਾਂ ਹੀ ਜਿਹੜਾ ਇਹ ਫੈਸਲਾ ਜਿਹੜਾ ਉਹ ਹੋਊਗਾ। ਸੋ ਉਹਨਾਂ ਨੇ ਇਸ ਗੱਲੋਂ ਸਪਸ਼ਟ ਜਿਹੜਾ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਵੀ ਭਾਈ ਜੇ ਤੁਹਾਡੇ ਇੱਕ ਹਿਸਾਬ ਨਾਲ ਲਿੰਕ ਹੈਗੇ ਆ, ਤੁਹਾਨੂੰ ਜਾਣਦੇ ਆ ਜਾਂ ਇਹਨਾਂ ਨੂੰ ਲੱਗਦਾ ਵੀ ਬਹੁਤ ਜ਼ਿਆਦਾ ਖਤਰਾ ਆ, ਫਿਰ ਹੀ ਡਿਪੋਜ਼ਿਟਰਸ ਦੇ ਪੈਸੇ ਜਿਹੜੇ ਉਹ
ਬਚਣਗੇ, ਅਦਰਵਾਈਜ਼ ਨਹੀਂ। ਇਹਦੇ ਨਾਲ ਲੋਕਾਂ ਦਾ ਜਿਹੜਾ ਡੋਮੈਸਟਿਕ ਬੈਂਕਾਂ ਤੇ ਭਰੋਸਾ ਜਿਹੜਾ ਉਹ ਡੈਫੀਨੇਟਲੀ ਇਦਾਂ ਦੇ ਬਿਆਨ ਦੇ ਨਾਲ ਜਿਹੜਾ ਉਹ ਘਟਦਾ ਆ। ਉਹ ਆਟੋਮੈਟਿਕਲੀ ਫਿਰ ਇਧਰੋਂ ਆਪਣੇ ਜਿਹੜੇ ਡਾਲਰ ਉਹ ਘਟਾ ਕੇ ਵੱਡੇ ਬੈਂਕਾਂ ਦੇ ਵਿੱਚ ਜਿਹੜੇ ਉਹ ਨੈਸ਼ਨਲ ਬੈਂਕਸ ਜਿਹੜੇ ਆ ਉਹਨਾਂ ਦੇ ਵਿੱਚ ਉਹ ਪਾਉਣਗੇ, ਤੇ ਸਮਹਾਉ ਇਵੈਂਚੁਅਲੀ ਉਹਨਾਂ ਬੈਂਕਾਂ ਦੀ ਜਿਹੜੀ ਮੋਨੋਪੋਲੀ ਆ ਉਹ ਵੱਧਦੀ ਆ, ਤੇ ਪਾਲਿਸੀਜ਼ ਜਿੱਦਾਂ ਵੀ ਕਰਨੀਆਂ ਟਰਮਸ ਆਫ ਸਰਵਿਸ ਜਿਹੜੀ ਆ ਜੋ ਰੱਖਣਗੇ, ਫਿਰ ਲੋਕਾਂ ਨੂੰ ਉਹ ਕਰਨਾ ਪਊਗਾ। ਸੋ ਇਹ ਕਾਫੀ ਚੀਜ਼ਾਂ ਜਿਹੜੀਆਂ ਇਸ ਟਾਈਮ ਧਿਆਨ ਮੰਗ ਰਹੀਆਂ ਆ ਵੀ ਚੱਲ ਕੀ ਜਿਹੜਾ ਹੋ ਰਿਹਾ ਆ, ਵੀ ਇਸ ਦੀ ਆੜ ਦੇ ਵਿੱਚ ਕੋਈ ਹੋਰ ਨਵੀਆਂ ਪਾਲਿਸੀਜ਼ ਤੇ ਨਹੀਂ ਪੁਸ਼ ਜਿਹੜੀਆਂ ਆ ਉਹ ਹੋ ਰਹੀਆਂ। ਜੀ ਬਿਲਕੁਲ, ਕਹਿੰਦੇ ਵੀ ਸਿਲੀਕਨ ਵੈਲੀ ਬੈਂਕ ਦਾ ਤਾਂ ਜੋ ਗਰੋਥ ਹੋਇਆ ਸੀ ਪਿਛਲੇ ਸਾਲਾਂ ਦੇ ਵਿੱਚ, ਅਮਰੀਕਨ ਲੋਕਾਂ ਕੋਲ ਪੈਸੇ ਬਹੁਤ ਆ ਗਏ ਸੀ ਜਦੋਂ ਕੋਵਿਡ ਹੋਇਆ, ਗਵਰਨਮੈਂਟ ਨੇ ਬੜੀ ਸਪੋਰਟ ਕੀਤੀ। ਦੂਸਰਾ ਇਹ ਸੀ ਜਿਹੜੀ ਮੇਨ ਉਹਨਾਂ ਦੀ ਟੈਕ ਇੰਡਸਟਰੀ ਆ ਉਹਦੇ ਵਿੱਚ ਕਹਿੰਦੇ ਐਕਸਪਲੋਸਿਵ ਗਰੋਥ ਹੋਇਆ ਸੀ, ਬਹੁਤ ਜ਼ਿਆਦਾ ਉਹਦੇ 'ਚ ਗਰੋਥ ਹੋਇਆ ਸੀ। ਤੇ ਇਹਦੇ ਨਾਲ ਫਿਰ ਜਿਹੜਾ ਆ ਹੁਣ ਆਪਾਂ ਪਿਛਲੇ ਕੁਛ ਮਹੀਨਿਆਂ 'ਚ ਦੇਖਿਆ ਹੀ ਆ ਵੀ ਬਿਜ਼ਨੈਸਸ ਬਹੁਤ ਡਾਊਨ ਆ ਹਾਊਸਿੰਗ ਨੂੰ ਲੈ ਕੇ। ਸੋ ਇੰਟਰਸਟ ਰੇਟ ਇੱਕ ਟਾਈਮ ਤੇ 0 ਸੀ, ਸੋ ਵਿਦਿਨ 11 ਮਹੀਨਿਆਂ 'ਚ 4.5% ਤੱਕ ਚਲਾ ਗਿਆ। ਜੋ ਬੈਂਕਾਂ ਨੂੰ ਦਿੱਤਾ ਜਾਂਦਾ ਹੈਗਾ ਉਸ ਨੇ ਜਿਹੜਾ ਆ ਸਾਰਾ ਕੁਝ ਇਹਨਾਂ ਦਾ ਕੰਮ ਆ ਉੱਪਰ ਥੱਲੇ ਕਰ ਦਿੱਤਾ ਹੈਗਾ ਆ। ਸੋ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨਸ ਆ ਹੁਣ ਫੈਡਰਲ ਰਿਜ਼ਰਵ ਬੋਰਡ ਕਹਿੰਦੇ ਆ ਵੀ ਕਾਫੀ ਟਾਈਟ ਕਰਨ ਜਾ ਰਹੇ ਆ। ਸੋ ਕਿੱਥੇ ਕੁ ਜਾਊਗੀ ਇਹ ਹੁਣ ਆਉਣ ਵਾਲੀ ਮੀਟਿੰਗ 'ਚੋਂ ਪਤਾ ਲੱਗੂਗਾ ਜਿਹੜੀ ਮਾਰਚ 22-23 ਨੂੰ ਹੋਣੀ ਆ, ਕਿਉਂਕਿ ਬੈਂਕਾਂ ਜਾਂ ਫਾਈਨੈਂਸ਼ੀਅਲ ਐਨਾਲਿਸਟ ਉਹ ਇਹ ਕਹਿ ਰਹੇ ਆ ਵੀ ਇਸ ਵਾਰ ਜਿਹੜਾ ਇੰਟਰਸਟ ਰੇਟ ਨਹੀਂ ਵਧਾਉਣਾ ਚਾਹੀਦਾ, ਕਿਉਂਕਿ ਆਲਰੇਡੀ ਬੈਂਕਾਂ ਦੇ ਉੱਤੇ ਬਹੁਤ ਪ੍ਰੈਸ਼ਰ ਹੈਗਾ। ਪਰ ਜੋ ਜਰੋਮੀ ਪਾਵਲ ਆ ਫੈਡਰਲ ਰਿਜ਼ਰਵ ਬੋਰਡ ਦੇ, ਉਹਨਾਂ ਨੇ ਇਹ ਕਿਹਾ ਵੀ ਇਨਫਲੇਸ਼ਨ ਹਜੇ ਵੀ 6% ਤੇ ਆ। ਆਪਾਂ ਕਿਹਾ ਸੀ ਵੀ ਇਹਨੂੰ 2% ਤੇ ਲੈ ਕੇ ਆਉਣਾ, ਸੋ ਇੱਕੋ ਇੱਕ ਤਰੀਕਾ ਆ ਵੀ ਉਸ ਨੂੰ ਜਿਹੜਾ ਇੰਟਰਸਟ ਰੇਟ ਹੋਰ ਵਧਾਇਆ ਜਾਵੇ। ਪਰ ਜੋ ਜੌਬਸ ਦੀ ਸਿਚੁਏਸ਼ਨ ਆ, ਆਪਾਂ ਦੇਖ ਰਹੇ ਹਾਂ ਵੀ ਕਿਸ ਤਰ੍ਹਾਂ ਆਈਟੀ ਸੈਕਟਰ ਦੇ ਵਿੱਚ ਬਹੁਤ ਬੁਰਾ ਹਾਲ ਆ। ਟਰਾਂਸਪੋਰਟੇਸ਼ਨ ਦੇ ਵਿੱਚ ਟਰੱਕਿੰਗ 'ਚ ਆਪਾਂ ਕੱਲ੍ਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਖਬਰਾਂ, ਕਿਸ ਤਰ੍ਹਾਂ ਜਿਹੜਾ ਆ ਬੁਰਾ ਹਾਲ ਚੱਲ ਰਿਹਾ ਹੈਗਾ ਆ। ਸੋ ਕਰੋਨਾ ਤੋਂ ਬਾਅਦ ਹੁਣ ਜਿਹੜਾ ਆ ਬੈਂਕਾਂ ਵਾਲਾ ਜਿਹੜਾ ਸਿਸਟਮ ਆ ਇਸ ਨੇ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਘਬਰਾਇਆ ਹੋਇਆ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਲੋਕ ਛੋਟੀਆਂ ਜਿਹੜੀਆਂ ਬੈਂਕਾਂ ਆ ਉਹਨਾਂ 'ਚੋਂ ਪੈਸੇ ਕੱਢ ਕੇ ਵੱਡੀਆਂ ਬੈਂਕਾਂ 'ਚ ਪਾ ਰਹੇ ਆ। ਹਾਲਾਂਕਿ ਹਰ ਬੈਂਕ 'ਚ ਤੁਹਾਡਾ $2.5 ਲੱਖ ਤੱਕ FDIC ਇੰਸ਼ੋਰਡ ਹੈਗਾ ਆ, ਪਰ ਲੋਕਾਂ 'ਚ ਪੈਨਿਕ ਆ। ਪਰ ਜੇ ਉਹੀ ਜਿੱਦਾਂ ਆਪਾਂ ਦੇਖਦੇ ਹਾਂ ਵੀ ਵੱਡੀਆਂ ਕੰਪਨੀਆਂ ਐਮਾਜ਼ੋਨ, ਗੂਗਲ, ਮਾਈਕਰੋਸਾਫਟ, ਐਪਲ ਇਹ ਰਹਿ ਗਈਆਂ, ਛੋਟੇ ਕਈ ਮਰ ਗਏ, ਤੇ ਜੇ ਉਹੀ 4 ਕੁ ਬੈਂਕਾਂ ਰਹਿ ਗਈਆਂ ਤੇ ਫਿਰ ਉਹ ਆਪਣੇ ਰੂਲ ਜਿਹੜੇ ਆ ਉਸ ਹਿਸਾਬ ਦੇ ਨਾਲ ਲੈਂਡਿੰਗ ਉਹ ਕਾਫੀ ਕੁਝ ਜਿਹੜਾ ਉਹਦਾ ਜਿਹੜਾ ਅਸਰ ਪਊਗਾ। ਨਹੀਂ ਜਿਹੜੀਆਂ ਦੇਖੋ ਰੂਰਲ ਹਰਜੋਤ ਸਿੰਘ ਬੈਂਕਾਂ ਜੀ, ਆ। ਸੌਰੀ ਮੈਂ ਤੁਹਾਨੂੰ ਜੀ ਵਿੱਚੇ ਕੱਟ ਰਿਹਾ, ਹੁਣ ਇੱਥੇ ਸਪਸ਼ਟ ਆ ਹੁਣ ਜਿੱਦਾਂ ਕ੍ਰੈਡਿਟ ਯੂਨੀਅਨਸ ਜਾਂ ਹੋਰ ਆ ਉਹ ਫਿਰ ਵੀ ਤੁਹਾਨੂੰ ਤੁਹਾਡੇ ਸੇਵਿੰਗਸ ਦੇ ਵਿੱਚ ਜਾਂ ਚੈਕਿੰਗ ਦੇ ਵਿੱਚ ਕਿਸੇ ਦੇ ਉੱਤੇ ਕੁਛ ਇੰਟਰਸਟ ਰੇਟ ਜਿਹੜਾ ਉਹ ਦਿੰਦੇ ਆ। ਵੱਡੀਆਂ ਬੈਂਕਾਂ ਦੇ ਵਿੱਚ ਕਿਤੇ ਇੰਟਰਸਟ ਰੇਟ ਸੁਣਿਆ ਤੁਹਾਨੂੰ ਕਿਤੇ ਕੋਈ ਮਿਲਦਾ? ਤੁਸੀਂ ਜਿੰਨੇ ਮਰਜ਼ੀ ਉਹਦੇ ਵਿੱਚ ਡਾਲਰ ਰੱਖੇ ਹੋਣ, ਅਗਲੇ ਆਪਣੇ ਵੱਲੋਂ ਜਿਹੜਾ ਉਹ ਤੁਹਾਡੇ ਸੈਂਟ ਮੇ ਵੀ 2-4 ਜਿਹੜੇ ਉਹ ਆ ਦੇਣ ਤਾਂ ਪਾ ਦੇਣ, ਹਨਾ ਵੀ ਉਹ ਤੁਸੀਂ ਦੇਖੋ ਵੀ ਉਹ ਆਪ ਦਾ 0% ਦੇ ਉੱਤੇ ਸੈਂਟਰਲ ਬੈਂਕ ਤੋਂ ਜਿਹੜੇ ਉਹ ਚੱਕ ਰਹੇ ਆ, ਤੁਹਾਨੂੰ ਅੱਗੇ ਕੁਛ ਨਹੀਂ ਦੇ ਰਹੇ। ਪੈਸਾ ਤੁਹਾਡਾ ਜਿਹੜਾ ਉਹ ਅੱਗੇ ਆਪ ਇਨਵੈਸਟ ਕਰਕੇ ਮਨੀ ਜਿਹੜੀ ਉਹ ਬਣਾ ਰਹੇ ਆ। ਐਟਲੀਸਟ ਜਿਹੜੇ ਛੋਟੇ ਬੈਂਕ ਆ ਉਹ ਤੁਹਾਨੂੰ ਇਦਾਂ ਦੇ ਜਿਹੜੇ ਆ ਉਹ ਫੀਚਰਸ ਜਿਹੜੇ ਉਹ ਦਿੰਦੇ ਆ। ਸੋ ਜਿਹੜੇ ਰੀਜਨਲ ਬੈਂਕਸ ਦਾ ਫੇਲ ਹੋਣਾ ਬਹੁਤ ਖਤਰਨਾਕ ਚੀਜ਼ ਅਮਰੀਕਾ ਦੇ ਲਈ ਜਿਹੜੀ ਉਹ ਹੋਊਗੀ, ਤੇ ਇਹ ਇਸ ਦੇ ਲਈ ਸਾਰਿਆਂ ਨੂੰ ਬੜੀ ਧਿਆਨ ਦੇ ਨਾਲ ਜਿਹੜੀ ਉਹ ਦੇਖਣ ਵਾਲੀ ਜਿਹੜੀ ਉਹ ਜ਼ਰੂਰਤ ਆ। ਬਹੁਤੇ ਬੰਦੇ ਜਿਹੜੇ ਡਾਲਰ ਆ ਉਹ ਸਿਰਫ ਸੇਵ ਕਰਕੇ ਉੱਥੇ ਰੱਖਦੇ ਆ। ਉਹਨਾਂ ਨੂੰ ਬਹੁਤਿਆਂ ਨੂੰ ਕਈਆਂ ਨੂੰ ਇਹ ਨਹੀਂ ਹੁੰਦਾ ਵੀ ਇੱਥੇ ਮੈਨੂੰ ਇੰਟਰਸਟ ਰੇਟ ਮਿਲੂਗਾ ਨਹੀਂ ਮਿਲੂਗਾ ਕਿੱਦਾਂ ਵੀ ਆ, ਹਾਂ ਲੋੜ ਪਏ ਤੇ ਆਪਾਂ ਕਢਾ ਕੇ ਜਿਹੜਾ ਉਹ ਵਰਤ ਸਕਦੇ ਆ। ਪਰ ਇਹੀ ਚੀਜ਼ਾਂ ਜੇ ਪਾਲਿਸੀਜ਼ ਦੇ ਵਿੱਚ ਚੇਂਜਿਸ ਆਉਂਦੀਆਂ ਆ ਤਾਂ ਫਿਰ ਉਹਦੇ ਨਾਲ ਜਿਹੜਾ ਉਹ ਫਰਕ ਕਾਫੀ ਥਾਵਾਂ ਦੇ ਉੱਤੇ ਜਿਹੜਾ ਉਹ ਪੈ ਜਾਂਦਾ ਹੈ। ਸੋ ਇਹ ਖੇਤਰ ਨੂੰ ਬਹੁਤ ਧਿਆਨ ਦੇ ਨਾਲ ਦੇਖਣ ਵਾਲੀ ਜ਼ਰੂਰਤ ਆ। ਤੇ ਜੀ ਬਾਕੀ ਜਿਹੜਾ ਹਰਜੋਤ ਸਿੰਘ ਜੀ ਰੇਟ ਹਾਈਕਸ ਦੀ ਗੱਲ ਚੱਲ ਰਹੀ ਆ, ਮੋਰਗਨ ਸਟੈਨਲੀ ਉਹਨਾਂ ਦੇ ਜਿਹੜੇ ਸਟ੍ਰੈਟੇਜਿਸਟ ਆ ਉਹਨਾਂ ਨੇ ਕਿਹਾ ਆ ਵੀ ਪਿਛਲੇ 70 ਸਾਲ ਦਾ ਜਿਹੜਾ ਤੁਸੀਂ ਦੇਖ ਲਓ ਉਹਦੇ ਵਿੱਚ ਕਹਿੰਦੇ ਵੀ ਜਦੋਂ ਵੀ ਹਾਈਕਿੰਗ ਹੋਈ ਆ, ਹਾਈਕ ਸਾਈਕਲ ਆਇਆ ਆ, ਉਸ ਤੋਂ ਬਾਅਦ ਦੇ ਵਿੱਚ ਇਵੈਂਚੁਅਲੀ ਐਂਡ ਦੇ ਵਿੱਚ ਇਧਰ ਰਿਸੈਸ਼ਨ ਆਇਆ ਆ ਜਾਂ ਜੀ ਆਰਥਿਕ ਸੰਕਟ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਜਿਹੜਾ ਆ ਉਹ ਆਇਆ ਆ। ਮੋਰਗਨ ਸਟੈਨਲੀ ਦੇ ਸਟ੍ਰੈਟੇਜਿਸਟ ਕਹਿੰਦੇ ਆ ਵੀ ਇਸ ਵਾਰ ਵੀ ਕੋਈ ਇਸ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੋਣਾ। ਇਹ ਮੈਂ ਨਹੀਂ ਕਹਿ ਰਿਹਾ, ਹਰਜੋਤ ਸਿੰਘ ਜੀ ਨਹੀਂ ਕਹਿ ਰਹੇ, ਇਹ ਜਿਹੜਾ ਮੋਰਗਨ ਸਟੈਨਲੀ ਦੇ ਜਿਹੜੇ ਸਟ੍ਰੈਟੇਜਿਸਟ ਆ ਉਹਨਾਂ ਦੇ ਦੁਆਰਾ ਇਹ ਜਿਹੜਾ ਬਿਆਨ
ਇਹ ਆਇਆ ਹੈਗਾ ਆ। ਇਹ ਜਿਹੜੀਆਂ ਮਿਸਟਰੀਆਂ ਸੀਗੀਆਂ ਨਾ ਵੀ ਪਹਿਲੇ 2 ਮਹੀਨਿਆਂ 'ਚ ਵੀ ਕਿਸੇ ਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਆਰਥਿਕਤਾ ਕਿੱਧਰ ਨੂੰ ਜਾਊਗੀ, ਜੌਬਾਂ ਵਧੀ ਜਾਂਦੀਆਂ ਆ, ਪੇਰੋਲਸ ਐਡ ਹੋਈ ਜਾ ਰਹੇ, ਅਨਇੰਪਲੋਇਮੈਂਟ ਥੱਲੇ ਨੂੰ ਆ ਰਹੀ ਆ, ਤੇ ਇਕੋਨਮੀ ਜਿਹੜੀ ਉਹ ਠੀਕ ਠਾਕ ਜਿਹੜੀ ਚੱਲ ਰਹੀ ਆ। ਪਰ ਇਵੈਂਚੁਅਲੀ ਆ ਹੁਣ ਬੈਂਕ ਫੇਲੀਅਰਸ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ ਇੱਕ ਝਟਕਾ ਜਿਹਾ ਜਿਹੜਾ ਆ ਉਹ ਲੱਗਾ ਆ। ਉਹ ਰਿਐਲਿਟੀ ਦੀ ਜਿਹੜੀ ਆ ਕਿੱਕ ਆਉਣੀ ਸ਼ੁਰੂ ਹੋਈ ਆ ਵੀ ਇੱਥੇ ਇਸ ਟਾਈਮ ਚੱਲ ਕੀ ਰਿਹਾ ਆ। ਸੋ 1900 ਕਹਿੰਦੇ ਆ ਵੀ 80% ਆਫ ਦਾ ਟਾਈਮ ਰਿਸੈਸ਼ਨ ਜਿਹੜਾ ਆ ਉਹ ਆਉਂਦਾ ਆ ਹਾਈਕ ਸਾਈਕਲ ਤੋਂ ਬਾਅਦ 'ਚ, ਤੇ ਫਾਈਨੈਂਸ਼ੀਅਲ ਕ੍ਰਾਈਸਿਸ ਜਿਹੜਾ ਆ ਉਹ 2 ਵਾਰੀ ਆਇਆ 1984 ਤੇ 1994 ਦੇ ਵਿੱਚ। ਗ੍ਰੈਮ ਸੈਕਟਰ ਜਿਹੜੇ ਨੇ ਇਹ ਚੀਫ ਯੂਰਪੀਅਨ ਇਕੁਇਸਟ ਸਟ੍ਰੈਟਜਿਸਟ ਨੇ ਮਾਰਗਨ ਸਟੈਨਲੀ ਲੰਡਨ ਦੇ ਵਿੱਚ, ਉਹਨਾਂ ਨੇ ਅੱਜ ਜਿਹੜਾ ਇਹ ਬਿਆਨ ਜਿਹੜਾ ਉਹ ਦਿੱਤਾ ਹੈਗਾ ਆ। ਸੋ ਇਹ ਹੁਣ ਦੇਖੋ ਅੱਗੇ ਜਿਹੜਾ ਹਰਜੋਤ ਸਿੰਘ ਜੀ ਕੀ ਬਣਦਾ ਆ ਜੀ ਜੀ। ਸੋ ਬਿਲਕੁਲ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਛੋਟੀਆਂ ਬੈਂਕਾਂ, ਕ੍ਰੈਡਿਟ ਯੂਨੀਅਨਸ ਆ, ਕਈ ਵਾਰੀ ਉੱਥੇ ਕੋਈ ਮੰਥਲੀ ਫੀਸ ਨਹੀਂ ਚਾਰਜ ਕਰਦੇ, ਬਹੁਤ ਸਾਰੀਆਂ ਕ੍ਰੈਡਿਟ ਯੂਨੀਅਨਸ ਆ ਨਾਨ ਪ੍ਰੋਫਿਟ। ਇਸੇ ਤਰ੍ਹਾਂ ਸਮਾਲ ਰੂਰਲ ਏਰੀਏ ਦੇ ਵਿੱਚ ਬੈਂਕਸ ਆ। ਜਦੋਂ ਪਿਛਲੀ ਵਾਰੀ ਪੀਵੀਪੀ ਲੋਨ ਹੋਏ ਸੀ, ਤੁਸੀਂ ਦੇਖਿਆ ਹੀ ਆ ਵੀ ਕਿਸ ਤਰ੍ਹਾਂ ਜਿਹੜੀਆਂ ਵੱਡੀਆਂ ਬੈਂਕਾਂ ਸੀਆਂ, ਉਹਨਾਂ ਦੇ ਕੋਲ ਟਾਈਮ ਹੀ ਨਹੀਂ ਅਵੇਲੇਬਲ ਹੁੰਦਾ ਸੀ, ਸਾਈਨ ਅਪ ਹੀ ਨਹੀਂ ਹੁੰਦਾ ਸੀ, ਜਾਂ ਉਹ ਛੋਟੇ ਜਿਹੜੇ ਕਸਟਮਰ ਆ, ਛੋਟੇ ਬਿਜ਼ਨੈਸਿਸ ਆ, ਉਹਨਾਂ ਨੂੰ ਹੈਂਡਲ ਹੀ ਨਹੀਂ ਕਰਦੇ ਸੀ। ਸੋ ਛੋਟੀਆਂ ਬੈਂਕਾਂ ਨੇ ਬਹੁਤ ਸਾਥ ਦਿੱਤਾ ਸੀ। ਸੋ ਜੇ ਉਹ ਖਤਮ ਹੋ ਜਾਂਦੀਆਂ, ਉਹ ਇੱਕ ਬਹੁਤ ਵੱਡੀ ਪ੍ਰੋਬਲਮ ਹੋਊਗੀ। ਦੂਸਰੇ ਪਾਸੇ ਅੱਜ ਟ੍ਰੇਜਰੀ ਸੈਕਟਰੀ ਜੈਨੇਟ ਜੈਲਨ ਨੇ ਜਿੰਨੇ ਵੀ ਸੈਨੇਟਰਸ ਆ, ਉਹਨਾਂ ਨੂੰ ਇਹ ਕਹਿਤਾ ਵੀ ਗਵਰਨਮੈਂਟ ਜਿਹੜੇ ਅਨਇੰਸ਼ੋਰਡ ਡਿਪੋਜ਼ਿਟਸ ਆ, ਉਹਨਾਂ ਨੂੰ ਜਿਹੜਾ ਰਿਫੰਡ ਨਹੀਂ ਕਰੂਗੀ ਹਰ ਇੱਕ ਬੈਂਕ ਦੇ ਲਈ, ਜੇ ਹੋਰ ਛੋਟੀਆਂ ਬੈਂਕਾਂ ਵੀ ਜਿਹੜੀਆਂ ਜਾਂ ਹੋਰ ਫੇਲ ਹੋ ਜਾਂਦੀਆਂ ਆ। ਸੋ ਇਹ ਕਹਿੰਦੇ ਵੀ ਇੱਕ ਬਹੁਤ ਵੱਡਾ ਬੈਂਕ ਸੀ ਸਿਲੀਕਨ ਵੈਲੀ ਬੈਂਕ ਤੇ ਸਿਗਨੇਚਰ ਬੈਂਕ, ਤਾਂ ਕਰਕੇ ਉਹਨਾਂ ਨੇ ਜਿਹੜੀ ਹੈਲਪ ਆਊਟ ਕੀਤੀ ਹੈਗੀ ਆ। ਸੋ ਇੱਥੇ ਵੀ ਹੱਥ ਖੜੇ ਕਰਦੇ ਲੱਗਦੇ ਹੈਗੇ ਆ ਜੋ ਫੈਡਰਲ ਸਰਕਾਰ ਆ। ਤੇ ਦੂਸਰੇ ਪਾਸੇ ਜੇ ਦੱਸਦੇ ਜਾਈਏ, ਜਿਸ ਤਰ੍ਹਾਂ $30 ਬਿਲੀਅਨ ਦੇ ਕਰੀਬ 11 ਬੈਂਕਾਂ ਨੇ ਫਸਟ ਰਿਪਬਲਿਕ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਤੇ ਸੀ, ਜਿਹਦੇ ਬਾਰੇ ਅੱਜ ਮੈਂ ਤੁਹਾਨੂੰ ਦੱਸਿਆ ਵੀ ਆਲਰੇਡੀ ਉਹਨਾਂ ਦਾ ਅੱਜ ਸਟਾਕ 20% ਡਾਊਨ ਹੋ ਚਲਾ ਗਿਆ। ਸੋ ਕਹਿੰਦੇ ਵੀ ਈਵਨ ਦੋ 11 ਬੈਂਕਾਂ ਨੇ $30 ਬਿਲੀਅਨ ਫਸਟ ਰਿਪਬਲਿਕ ਸਟਾਕ ਬੈਂਕ 'ਚ ਪੈਸੇ ਜਮ੍ਹਾਂ ਕਰਤੇ, ਪਰ ਫਿਰ ਵੀ ਉਹ ਉਹਨੂੰ ਸੇਵ ਨਹੀਂ ਕਰ ਸਕਦੇ। ਪਿਛਲੇ 3 ਦਿਨਾਂ ਤੋਂ ਲਗਾਤਾਰ 20% 30% ਏਦਾਂ ਉਹਦੇ ਸਟਾਕ ਜਿਹੜੇ ਆ ਡਾਊਨ ਜਾ ਰਹੇ ਹੈਗੇ ਆ। ਸੋ ਇਹ ਸਾਰੇ ਕਾਸੇ ਦੀ ਜਿਹੜੀ ਇੰਪਲੀਕੇਸ਼ਨ ਆ ਉਹ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਉੱਤੇ ਬਹੁਤ ਵੱਡੀ ਆ। ਤੇ ਸਭ ਤੋਂ ਵੱਡਾ ਇਸ ਵੇਲੇ ਪ੍ਰੈਜ਼ੀਡੈਂਟ ਬਾਈਡਨ ਲਈ ਯੂਕਰੇਨ, ਚਾਈਨਾ, ਟਿਕਟੌਕ ਤੋਂ ਬਾਅਦ ਜਿਹੜਾ ਕ੍ਰਾਈਸਿਸ ਆ, ਪੋਲੀਟੀਕਲ ਕ੍ਰਾਈਸਿਸ, ਉਹ ਬੈਂਕਿੰਗ ਟਰਮੋਇਲ ਦਾ ਆ। ਉਹ ਆਪਾਂ ਜਿਹੜੀ ਆ ਤੁਹਾਡੇ ਨਾਲ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ